20 ਅਪ੍ਰੈਲ ਨੂੰ ਜੋ ਰੈਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ जी ਦੇ ਜਨਮ ਸਥਾਨ ਪੌਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇੰਨਾ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰੈਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰੈਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰੈਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ, ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੈਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਕ ਤੋਂ ਥਲਵਾਂ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰੈਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪੌਵਿੰਡ ਸਾਹਿਬ ਰੈਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰੈਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਪ੍ਰੇਰਨਾ, 500-500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪੌਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪੌਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ। ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰੈਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰੈਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਭਾਵਨਾ ਉਹੀ ਬਣਾਉਣੀ ਰੋਜ਼ਾਨਾ ਦੀ ਤਰ੍ਹਾਂ। ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਨੇ। ਤੇ ਸਾਰੀ ਸੰਗਤ 8-10 ਮਿੰਟ ਪਹਿਲੇ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਦੇ ਵਿੱਚ ਜੁੜੋ। ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ
ਆਪ ਜੀਆਂ ਦੇ ਦੀਦਾਰ ਕਰਾਂਗੇ। ਸਾਰੀ ਸੰਗਤ ਨੂੰ ਬੇਨਤੀ, ਸਾਰੀ ਸੰਗਤ ਪਿਆਰ ਦੇ ਵਿੱਚ ਜੁੜਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਜੁੜ ਜਾਓ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ
ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਵਾਹਿਗੁਰੂ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਜਪੋ ਵਾਹਿਗੁਰੂ 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 ਬੋਲੇ ਸੋ ਨਿਹਾਲ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ਾਨਾ ਆਪਾਂ ਬੇਨਤੀਆਂ ਕਰਦੇ ਆਂ, ਦੋ ਕੁ ਬੇਨਤੀਆਂ ਕਰਕੇ ਫਿਰ ਸ਼ਬਦ ਪੜ੍ਹਨਾ ਹੈ। ਬਿਲਕੁਲ ਅੰਦਰਲਾ ਟਿਕਾਅ ਮੈਨੂੰ ਜ਼ਰੂਰ ਬਖਸ਼ਿਆ ਜੀ, ਮੇਰੀ ਬੇਨਤੀ। ਔਰ ਜਿੰਨੀਆਂ ਮੈਂ ਗੱਲਾਂ ਕਰਦਾ ਤੁਹਾਨੂੰ ਸਭ ਨੂੰ ਪਤਾ ਹੈ, ਪਰਿਵਾਰਕ ਤੌਰ ਦੀਆਂ ਕਰੀਦੀਆਂ ਨੇ, ਆਪਣੀ ਅਧਿਆਤਮਕ ਤੇ ਬਾਹਰਲੀ ਤਰੱਕੀ ਦੀਆਂ ਕਰੀਦੀਆਂ ਨੇ। ਪਹਿਲੀ ਬੇਨਤੀ ਹੁਣ ਧਿਆਨ ਨਾਲ ਸੁਣਿਓ। ਬੰਦੇ ਦੇ ਕੋਲ ਸਭ ਤੋਂ ਵੱਡੀ ਪੂੰਜੀ, ਸਭ ਤੋਂ ਵੱਡੀ ਰਾਸ ਪਤਾ ਕੀ ਹੈ? ਉਹਦੇ ਚੰਗੇ ਵਿਚਾਰ। ਗੱਲ ਸੁਣਿਓ, ਫਿਰ ਮੈਂ ਰਿਪੀਟ ਕਰ ਰਿਹਾ। ਬੰਦੇ ਦੇ ਕੋਲ ਸਭ ਤੋਂ ਵੱਡੀ ਪੂੰਜੀ ਹੈ ਉਹਦੇ ਚੰਗੇ ਵਿਚਾਰ, ਅੱਛੇ ਵਿਚਾਰ। ਧਨ ਤੇ ਬਲ ਕਿਸੇ ਨੂੰ ਵੀ ਗਲਤ ਰਾਹ ਤੇ ਲਿਜਾ ਸਕਦੇ ਨੇ। ਜਿਹਦੇ ਕੋਲ ਧਨ ਹੈ ਨਾ, ਗਲਤ ਰਾਹ ਤੇ ਐਂ ਜਾ ਸਕਦਾ ਹੈ। ਧਨ ਤੇ ਬਲ, ਜਿਹਦੇ ਕੋਲ ਬਲ ਹੈ, ਤਾਕਤ ਹੈ, ਕਿਸੇ ਵੀ ਢੰਗ ਦੀ ਤਾਕਤ ਹੈ। ਧਨ ਤੇ ਬਲ ਬੰਦੇ ਨੂੰ
ਗਲਤ ਰਾਹ ਤੇ ਲੈ ਜਾ ਸਕਦੇ ਨੇ, ਪਰ ਚੰਗੇ ਵਿਚਾਰ ਹਮੇਸ਼ਾ ਬੰਦੇ ਨੂੰ ਚੰਗੇ ਕੰਮਾਂ ਦੀ ਹੀ ਪ੍ਰੇਰਣਾ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਵੇਂ ਗੁਰਮੁਖਾਂ ਦੀ ਪੁਸਤਕ ਰਿਲੀਜ਼ ਕੀਤੀ ਹੈ ਨਾ ਡਾਕਟਰ ਜੋਸ਼ਨ ਜੀ ਦੀ, ਇਹ ਚੰਗੇ ਵਿਚਾਰ ਹਮੇਸ਼ਾ ਚੰਗੇ ਕੰਮਾਂ ਵਾਸਤੇ ਪ੍ਰੇਰਣਾ ਕਰਦੇ ਨੇ, ਚੰਗੇ ਕੰਮਾਂ ਵਾਸਤੇ ਪ੍ਰੇਰਣਾ। ਜਦੋਂ ਚੰਗੇ ਵਿਚਾਰ ਹੋਣਗੇ, ਚੰਗੇ ਚੰਗੇ ਕੰਮ ਆਪੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਰਾਉਂਦੇ ਨੇ, ਹੈ ਜੀ। ਇਸ ਕਰਕੇ ਸਭ ਤੋਂ ਵੱਡੀ ਜਿਹੜੀ ਪੂੰਜੀ ਹੈ ਨਾ ਬੰਦੇ ਦੇ ਕੋਲ, ਚੰਗੇ ਵਿਚਾਰਾਂ ਦੀ, ਇਹ ਚੰਗੇ ਵਿਚਾਰਾਂ ਦੀ ਪੂੰਜੀ ਨੂੰ ਹੱਥੋਂ ਜਾਣ ਨਾ ਦਿਆ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਔਰ ਜਿਹੜੀ ਅਗਲੀ ਗੱਲ ਮੈਂ ਕਰਨ ਲੱਗਾ ਨਾ, ਖਾਸ ਕਰਕੇ ਨਿਊ ਜਨਰੇਸ਼ਨ ਬੱਚੇ ਜ਼ਰੂਰ ਸੁਣਿਓ, ਜਾਂ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਪਿਆਂ ਦਾ ਸਾਇਆ ਹੈ, ਉਹ ਖਾਸ ਕਰਕੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। 2-4 ਮਿੰਟ ਦੀ ਗੱਲ ਹੈ, ਸੁਣਿਓ ਧਿਆਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੱਕ ਬਜ਼ੁਰਗ ਮਾਂ ਰਾਤ ਨੂੰ ਤਕਰੀਬਨ 11:30 ਵਜੇ ਰਸੋਈ ਦੇ ਵਿੱਚ ਨਾ ਬਰਤਨ ਸਾਫ਼ ਕਰ ਰਹੀ। ਗੱਲ ਸੁਣਨ ਵਾਲੀ ਜੀ, ਜਿਨ੍ਹਾਂ ਦੇ ਸਿਰ ਦੇ ਉੱਤੇ ਮਾਪਿਆਂ ਦਾ ਸਾਇਆ ਹੈ, ਧਿਆਨ ਨਾਲ ਇਹ ਗੱਲ ਨੂੰ ਪੱਲੇ ਨਾਲ ਬੰਨ੍ਹ ਲੈਣਾ ਜਿਹੜੀ ਮੈਂ ਗੱਲ ਕਰਨ ਲੱਗਾ। ਬਜ਼ੁਰਗ ਮਾਤਾ ਰਾਤ ਨੂੰ ਤਕਰੀਬਨ 11:30 ਵਜੇ ਰਸੋਈ ਦੇ ਵਿੱਚ ਨਾ ਬਰਤਨ ਸਾਫ਼ ਕਰ ਰਹੀ। ਘਰ ਦੇ ਵਿੱਚ 2 ਨੂੰਹਾਂ ਨੇ, 2 ਨੂੰਹਾਂ, ਪੁੱਤ ਦੋਵੇਂ ਵਿਆਹੇ ਨੇ, ਪਰ ਬਰਤਨਾਂ ਦੀ ਆਵਾਜ਼ ਜਦੋਂ ਆ ਰਹੀ ਹੈ ਨਾ, ਨੂੰਹਾਂ ਸੌ ਰਹੀਆਂ ਨੇ ਕਮਰੇ 'ਚ, ਇਹ ਕੰਮ ਕਰ ਰਹੀ, ਤੇ ਬਰਤਨਾਂ ਦੀ ਆਵਾਜ਼ ਦੇ ਕਰਕੇ ਆਪਣੇ ਪਤੀਆਂ ਨੂੰ ਉਲਾਂਭਾ ਦਿੰਦੀਆਂ ਨੇ ਕਿ ਤੇਰੀ ਮਾਂ ਕਿਹੋ ਜਿਹੀ ਹੈ। ਉਹ ਆਪਣੇ ਪਤੀ ਨੂੰ ਕਹਿੰਦੀ, ਉਹ ਦੂਜੀ ਆਪਣੇ ਪਤੀ ਨੂੰ ਕਹਿੰਦੀ, ਤੇਰੀ ਮਾਂ ਕਿਹੋ ਜਿਹੀ ਹੈ। ਸਾਰੀ ਰਾਤ ਭਾਂਡੇ ਧੋਂਦੀ ਏ, ਭਾਂਡਿਆਂ ਦੀ ਆਵਾਜ਼ ਦੇ ਨਾਲ ਸਾਡੀ ਨੀਂਦ ਖਰਾਬ ਕਰਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। 4 ਵਜੇ ਫਿਰ ਉੱਠ ਜਾਂਦੀ ਏ, ਫਿਰ ਖੱਟਰ ਪਟਰ ਸ਼ੁਰੂ ਕਰ ਦਿੰਦੀ ਏ। 5 ਵਜੇ ਉੱਠ ਕੇ ਫਿਰ ਪੂਜਾ ਪਾਠ ਤੇ ਲੱਗ ਜਾਂਦੀ ਏ। ਆ ਤੇਰੀ ਮਾਂ ਦੀਆਂ ਇਹ ਚੀਜ਼ਾਂ ਤੋਂ ਅਸੀਂ ਤੰਗ ਆ ਚੁੱਕੀਆਂ। ਉਹ ਆਪਣੇ ਪਤੀ ਨੂੰ ਕਹਿ ਰਹੀ, ਦੂਜੀ ਆਪਣੇ ਪਤੀ ਨੂੰ, ਜਾ ਆਪਣੀ ਮਾਂ ਨੂੰ ਸਮਝਾ, ਉਹਨੂੰ ਰੋਕ, ਸਾਨੂੰ ਇਹ ਬਰਤਨਾਂ ਦੀ ਆਵਾਜ਼ ਚੰਗੀ ਨਹੀਂ ਲੱਗ ਰਹੀ, ਅਸੀਂ ਪਰੇਸ਼ਾਨ ਹੋ ਰਹੀਆਂ। ਹੁਣ ਵੱਡਾ ਪੁੱਤਰ ਸੀ ਇਹ ਬਜ਼ੁਰਗ ਮਾਂ ਦਾ, ਉਹ ਬਾਹਰ ਆਇਆ, ਕੀ ਵੇਖਦਾ, ਦੂਜਾ ਛੋਟਾ ਭਰਾ ਵੀ ਬਾਹਰ ਆ ਰਿਹਾ। ਦੋਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਮਿਲੀਆਂ, ਤੇ ਜਦੋਂ ਆਏ ਨਾ ਦੋਵੇਂ ਜਾਣੇ ਮਾਂ ਦੇ ਕੋਲ, ਸੁਣਿਓ ਧਿਆਨ ਨਾਲ, ਤੇ ਦੋਵੇਂ ਭਰਾ ਮਾਂ ਦੇ ਕੋਲ ਜਦੋਂ ਰਸੋਈ ਦੇ ਵਿੱਚ ਪਹੁੰਚੇ, ਤੇ ਮਾਂ ਦੇ ਨਾਲ ਨਾ ਬਰਤਨ ਸਾਫ਼ ਕਰਨ ਦੇ ਵਿੱਚ ਮਦਦ ਕਰਨੀ ਸ਼ੁਰੂ ਕਰਤੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਾਂ ਦੇ ਨਾਲ ਨਾ ਬਰਤਨ ਸਾਫ਼ ਕਰਨ ਦੇ ਵਿੱਚ ਨਾ ਦੋਵੇਂ ਭਰਾਵਾਂ ਨੇ ਮਦਦ ਕਰਨੀ ਸ਼ੁਰੂ ਕਰਤੀ। ਮਾਂ ਮਨਾ ਕਰਦੀ ਰਹੀ, ਪਰ ਉਹ ਮੰਨੇ ਨਹੀਂ, ਤੇ ਬਰਤਨ ਦੋਵੇਂ ਭਰਾ ਸਾਫ਼ ਕਰਨ ਲੱਗ ਪਏ। ਤੇ ਮਾਂ ਨੂੰ ਕੀ ਕਹਿੰਦੇ ਨੇ, ਕਹਿੰਦੇ ਮਾਂ ਤੂੰ ਅੰਦਰ ਜਾ, ਤੇ ਅੰਦਰ ਜਾ ਕੇ ਸੌਂ ਜਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬਰਤਨ ਜਦੋਂ ਸਾਫ਼ ਹੋਏ, ਮਾਂ ਦੇ ਕਮਰੇ ਦੇ ਵਿੱਚ ਦੋਵੇਂ ਭਰਾ ਗਏ, ਮਾਂ ਦੀਆਂ ਪਿਆਰ ਨਾਲ ਲੱਤਾਂ ਘੁੱਟੀਆਂ, ਪਿਤਾ ਵੀ ਨਾਲ ਲੰਮਾ ਪਿਆ, ਉਹਦੀਆਂ ਵੀ ਪਿਆਰ ਨਾਲ ਲੱਤਾਂ ਘੁੱਟੀਆਂ, ਸਤਿਕਾਰ ਮਾਤਾ ਪਿਤਾ ਦਾ ਕਰਕੇ, ਤੇ ਫਿਰ ਆਉਣ ਲੱਗੇ ਆਪਣੀ ਮਾਂ ਨੂੰ। ਪਤਾ ਕੀ ਕਹਿੰਦੇ ਦੋਵੇਂ ਭਰਾ, ਕਹਿਣ ਲੱਗੇ, ਮਾਂ ਸਵੇਰੇ ਸਾਨੂੰ ਵੀ ਜਲਦੀ ਉਠਾ ਦੇਵੀਂ, ਤੇਰੇ ਨਾਲ ਅਸੀਂ ਵੀ ਪੂਜਾ ਦੇ ਵਿੱਚ ਸ਼ਾਮਲ ਹੋਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੱਲ ਸੁਣਿਓ, ਇਹਦਾ ਨਿਚੋੜ ਕੀ ਆਏਗਾ ਤੁਹਾਡੇ ਸਾਹਮਣੇ। ਅਸੀਂ ਵੀ ਤੇਰੇ ਨਾਲ ਪੂਜਾ ਵਿੱਚ ਸ਼ਾਮਲ ਹੋਣਾ ਹੈ, ਤੇ ਪਿਤਾ ਜੀ ਜਦੋਂ ਪੂਜਾ ਸਾਡੀ ਖਤਮ ਹੋ ਜਾਏਗੀ ਨਾ, ਤੁਹਾਡੇ ਨਾਲ ਯੋਗਾ ਕਰਨ ਵਿੱਚ ਅਸੀਂ ਵੀ ਸਹਿਯੋਗ ਦੇਵਾਂਗੇ, ਤੁਹਾਡੇ ਨਾਲ ਹੀ ਬੈਠਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਹੁਣ ਦੋਵੇਂ ਬੱਚਿਆਂ ਨੂੰ, ਦੋਵੇਂ ਆਪਣੇ ਪੁੱਤਰਾਂ ਨੂੰ ਮਾਂ ਨੇ ਰੋਜ਼ ਜਲਦੀ ਉਠਾਉਣਾ ਸ਼ੁਰੂ ਕਰਤਾ। ਮਾਂ ਦੇ ਨਾਲ ਪੂਜਾ ਵੀ ਕਰਦੇ ਨੇ, ਪਿਓ ਨਾਲ ਯੋਗਾ ਵੀ ਕਰਾਉਂਦੇ ਨੇ, ਸਾਰਾ ਦਿਨ ਮਿਹਨਤ ਮਸ਼ੱਕਤ ਵੀ ਕਰਦੇ ਨੇ, ਰਾਤ ਨੂੰ ਆ ਕੇ ਮਾਂ ਦੇ ਨਾਲ ਬਰਤਨ ਵੀ ਸਾਫ਼ ਕਰਾਉਂਦੇ ਨੇ। ਤੇ ਕਾਫੀ ਦਿਨ ਇਦਾਂ ਜਦੋਂ ਲੰਘੇ ਨਾ, ਤੇ ਪਿਆਰਿਓ ਉਸ ਵੇਲੇ ਇੱਕ ਦਿਨ ਦੋਵਾਂ ਦੀਆਂ ਘਰ ਵਾਲੀਆਂ ਪਤਾ ਕੀ ਕਹਿੰਦੀਆਂ, ਕਹਿਣ ਲੱਗੀਆਂ, ਤੁਹਾਡੀ ਮੱਤ ਮਾਰੀ ਗਈ ਹੈ,
ਤੁਸੀਂ ਰੋਜ਼ ਆਪਣੀ ਮਾਂ ਦੇ ਨਾਲ ਇਦਾਂ ਭਾਂਡਿਆਂ ਦੀ ਸੇਵਾ ਕਰਾਉਂਦੇ ਹੋ, ਤੁਹਾਡੀ ਮੱਤ ਮਾਰੀ ਗਈ, ਉਹ ਬਜ਼ੁਰਗ ਹੈ ਉਹਨੂੰ ਲੱਗੀ ਰਹਿਣ ਦਿਆ ਕਰੋ। ਤੇ ਉਸ ਵੇਲੇ ਇਹ ਦੋਵੇਂ ਜਾਣੇ ਪਤਾ ਕੀ ਕਹਿੰਦੇ, ਕਹਿਣ ਲੱਗੇ ਸਾਡੇ ਜਦੋਂ ਵਿਆਹ ਕੀਤੇ ਸੀ ਨਾ ਮਾਪਿਆਂ ਨੇ ਵਿਆਹ, ਤੇ ਉਸ ਸਮੇਂ ਵਿਆਹ ਦਾ ਇੱਕ ਹੋਰ ਵੱਡਾ ਕਾਰਨ ਪਤਾ ਕੀ ਸੀ ਕਿ ਬਜ਼ੁਰਗ ਮਾਂ ਹੈ ਘਰ ਦੇ ਵਿੱਚ, ਬਾਪੂ ਹੈ ਘਰ ਦੇ ਵਿੱਚ, ਕਿ ਤੁਸੀਂ ਦੋਵੇਂ ਨੂੰਹਾਂ ਜਦੋਂ ਘਰ ਆਓਗੀਆਂ ਇਹਨਾਂ ਦੀ ਸੇਵਾ ਕਰੋਗੀਆਂ, ਹੈ ਜੀ, ਇਹ ਵੀ ਕਾਰਨ ਸੀ। ਪਰ ਤੁਸੀਂ ਮਾਪਿਆਂ ਦੀ ਸਾਡੀ ਸੇਵਾ ਸੰਭਾਲ ਨਹੀਂ ਕੀਤੀ, ਤੇ ਇਸ ਕਰਕੇ ਜੇ ਤੁਸੀਂ ਆਪਣਾ ਫਰਜ਼ ਨਹੀਂ ਨਿਭਾ ਰਹੇ ਤੇ ਅਸੀਂ ਜਿਹੜੇ ਭੁੱਲੇ ਰਹੇ, ਅੱਜ ਤੋਂ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸਾਡੀ ਤੇ ਮਾਂ ਹੈ, ਇਹਦੇ 'ਚ ਕੀ ਬੁਰਾਈ ਹੈ? ਜੇ ਮਾਂ ਦੇ ਨਾਲ ਅਸੀਂ ਬਰਤਨ ਸਾਫ਼ ਕਰਾ ਰਹੇ, ਸਾਰੀ ਜ਼ਿੰਦਗੀ ਮਾਂ ਨੇ ਸਾਡੀ ਸੇਵਾ ਸੰਭਾਲ ਕੀਤੀ ਹੈ, ਜੇ ਅਸੀਂ ਮਾਂ ਦੇ ਨਾਲ ਥੋੜਾ ਟਾਈਮ ਬਰਤਨ ਸਾਫ਼ ਕਰਾ ਦਿੱਤੇ, ਇਹਦੇ 'ਚ ਕੀ ਬੁਰਾਈ ਹੈ? ਜਦੋਂ ਪਤੀਆਂ ਨੇ ਇੰਨੀ ਗੱਲ ਕਹੀ ਨਾ, ਉਹ ਜਿਹੜੀਆਂ ਦੋਵਾਂ ਦੀਆਂ ਘਰ ਵਾਲੀਆਂ ਸੀ ਨਾ, ਉਹਨਾਂ ਨੂੰ ਵੀ ਥੋੜੀ ਜਿਹੀ ਅਕਲ ਆਈ ਕਿ ਸਾਡੇ ਘਰ ਵਾਲੇ ਇਦਾਂ ਕਰ ਰਹੇ। ਸ਼ਰਮ ਮਹਿਸੂਸ ਕਰਦੇ ਹੋਏ ਅਗਲੇ ਦਿਨ ਤੋਂ ਆਪਣੀ ਸੱਸ ਮਾਂ ਦੇ ਨਾਲ ਬਰਤਨ ਵੀ ਸਾਫ਼ ਕਰਾਉਂਦੀਆਂ ਨੇ, ਘਰ ਦੇ ਕੰਮਾਂ 'ਚ ਹੈਲਪ ਵੀ। ਮਾਂ ਜਲਦੀ ਉੱਠਦੀ, ਇਹ ਵੀ ਉੱਠਣ ਲੱਗ ਪਈਆਂ। ਕੁਝ ਦਿਨਾਂ ਦੇ ਵਿੱਚ ਹੀ ਸਾਰੇ ਘਰ ਦਾ ਮਾਹੌਲ ਬਦਲ ਗਿਆ, ਪੂਰੇ ਵਾਤਾਵਰਣ ਦੇ ਵਿੱਚ ਬਦਲਾਵ ਆ ਗਿਆ, ਤੇ ਦੋਵੇਂ ਜਿਹੜੀਆਂ ਨੂੰਹਾਂ ਸੀ ਨਾ, ਆਪਣੀ ਸੱਸ ਮਾਂ ਨੂੰ, ਸਹੁਰੇ ਪਿਤਾ ਨੂੰ ਸਨਮਾਨ ਦੇਣ ਲੱਗ ਪਈਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇੱਥੋਂ ਇੱਕ ਚੀਜ਼ ਸਿੱਖਿਓ ਨਿੱਕੀ ਜੀ ਗੱਲ ਤੋਂ, ਮਾਂ ਬਾਪ ਦਾ ਸਨਮਾਨ ਉਦੋਂ ਘੱਟ ਨਹੀਂ ਹੁੰਦਾ ਜਦੋਂ ਨੂੰਹਾਂ ਉਹਨਾਂ ਦਾ ਸਨਮਾਨ ਨਹੀਂ ਕਰਦੀਆਂ। ਫਿਰ ਮੈਂ ਦੁਹਰਾ ਰਿਹਾ, ਮਾਂ ਬਾਪ ਦਾ ਸਨਮਾਨ ਉਦੋਂ ਘੱਟ ਨਹੀਂ ਹੁੰਦਾ ਜਦੋਂ ਨੂੰਹਾਂ ਉਹਨਾਂ ਦਾ ਸਨਮਾਨ ਨਹੀਂ ਕਰਦੀਆਂ। ਮਾਂ ਬਾਪ ਦਾ ਸਨਮਾਨ ਉਦੋਂ ਘਟਦਾ ਜਦੋਂ ਆਪਣੇ ਬੱਚੇ, ਆਪਣੇ ਬੇਟੇ ਉਹਨਾਂ ਦਾ ਸਨਮਾਨ ਨਹੀਂ ਕਰਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨੂੰਹਾਂ ਨੇ ਨਹੀਂ ਸਤਿਕਾਰ ਕੀਤਾ, ਮਾਪਿਆਂ ਦਾ ਸਤਿਕਾਰ ਨਹੀਂ ਘਟਿਆ, ਪਰ ਜਿਨ੍ਹਾਂ ਨੂੰ ਢਿੱਡੋਂ ਜੰਮਿਆ, ਜਦੋਂ ਉਹੀ ਮਾਤਾ ਪਿਤਾ ਦੀ ਪਿੱਠ ਤੇ ਲੱਤ ਮਾਰਦੇ ਆ ਨਾ, ਮਾਪਿਆਂ ਦੇ ਦਿਲ ਦੇ ਉੱਤੇ ਕੀ ਬੀਤਦੀ ਹੈ, ਤੇ ਉਹਨਾਂ ਕੋਲੋਂ ਪੁੱਛ ਕੇ ਵੇਖੋ, ਹੈ ਜੀ। ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੇ ਸਿਰ ਦੇ ਉੱਤੇ ਮਾਪਿਆਂ ਦਾ ਸਾਇਆ ਹੈ ਤੇ ਇਹਨਾਂ ਦੀ ਸੇਵਾ ਲੁੱਟ ਲਓ, ਜਿੰਨੀ ਲੁੱਟ ਸਕਦੇ ਹੋ ਲੁੱਟ ਲਓ। ਰਾਤੀ ਸੌਣ ਲੱਗੇ ਆ, ਮਾਤਾ ਪਿਤਾ ਦੀਆਂ ਲੱਤਾਂ 15 ਮਿੰਟ ਘੁੱਟ ਲਓ, ਬਰਕਤਾਂ ਹੀ ਪੈਣਗੀਆਂ, ਘਾਟਾ ਨਹੀਂ ਪੈਣਾ ਕੋਈ, ਹੈ ਜੀ, ਕੋਈ ਫਰਕ ਨਹੀਂ ਪੈਣਾ। ਜਿੰਨਾ ਸਤਿਕਾਰ ਦੇ ਸਕਦੇ ਹੋ ਦਿਓ ਮਾਤਾ ਪਿਤਾ ਨੂੰ। ਸਿਕੰਦਰ ਬਾਦਸ਼ਾਹ ਸੀ, ਉਹਦੀ ਮਾਂ ਚੜ੍ਹਾਈ ਕੀਤੀ, ਬੜਾ ਰੋਈ ਜਾਵੇ, ਬੜਾ ਰੋਈ ਜਾਵੇ, ਉੱਚੀ ਉੱਚੀ ਰੋਵੇ। ਜਿੰਨੇ ਐਲਕਾਰ ਸੀ, ਜਿੰਨੇ ਵਜ਼ੀਰ, ਜਿੰਨੇ ਨੌਕਰ ਚਾਕਰ, ਉਹ ਕਹਿੰਦੇ ਬਾਦਸ਼ਾਹ ਸਲਾਮਤ, ਇੱਕ ਮਾਂ ਮਰਨ ਦਾ ਇੰਨਾ ਦੁੱਖ ਕਿਉਂ? ਤੂੰ ਕਿਉਂ ਰੋਣਾ? ਇੱਕ ਮਾਂ ਹੀ ਮਰੀ ਹੈ ਨਾ, ਤੇਰੀ ਲਾਈਫ ਚੋਂ ਮਾਂ ਹੀ ਗਈ ਹੈ ਨਾ, ਇੰਨਾ ਦੁੱਖ ਕਿਉਂ ਹੈ? ਕਿਉਂ ਰੋਣਾ? ਜੀ ਹਜੂਰ ਕਹਿਣ ਵਾਲੇ ਤੇਰੇ ਅੱਗੇ ਪਿੱਛੇ ਘੁੰਮਦੇ ਨੇ, ਜਿੱਧਰੋਂ ਲੰਘਦਾ ਲੋਕੀ ਸਿਰ ਝੁਕਾਉਂਦੇ ਨੇ ਤੇਰੇ ਅੱਗੇ। ਮਾਂ ਦੇ ਮਰਨ ਦਾ ਦੁੱਖ ਕਿਉਂ? ਇੰਨੇ ਲੋਕ ਤੈਨੂੰ ਸਲਾਮਾਂ ਕਰਦੇ, ਜੀ ਹਜੂਰ ਕਹਿੰਦੇ ਨੇ। ਤੇ ਉਸ ਵੇਲੇ ਬਾਦਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਅੱਜ ਜੀ ਹਜੂਰ ਕਹਿਣ ਵਾਲਿਆਂ ਦੀ ਕਮੀ ਕੋਈ ਨਹੀਂ, ਮੇਰੇ ਅੱਗੇ ਝੁਕਣ ਵਾਲਿਆਂ ਦੀ ਕਮੀ ਕੋਈ ਨਹੀਂ। ਉਹ ਕਹਿੰਦੇ ਫਿਰ ਮਾਂ ਦੇ ਮਰਨ ਦਾ ਦੁੱਖ ਕਿਉਂ? ਕਹਿੰਦਾ ਮੈਂ ਤਾਂ ਕਰਕੇ ਅੱਜ ਉੱਚੀ ਉੱਚੀ ਰੋ ਰਿਹਾ ਕਿ ਅੱਜ ਤੋਂ ਬਾਅਦ ਓਏ ਸਿਕੰਦਰਾ ਮੈਨੂੰ ਕਿਸੇ ਨੇ ਨਹੀਂ ਕਹਿਣਾ। ਓਏ ਕਰਕੇ ਬਸ ਮੇਰੀ ਮਾਂ ਮੈਨੂੰ ਆਵਾਜ਼ ਮਾਰਦੀ ਸੀ, ਓਏ ਉਰੇ ਆ, ਓਏ ਉਰੇ ਆ ਕੇ ਬਹਿ ਜਾ। ਇਹ ਹੱਕ ਕੇਵਲ ਮੇਰੀ ਮਾਂ ਕੋਲ ਸੀ। ਅੱਜ ਤੋਂ ਬਾਅਦ ਓਏ ਨਹੀਂ ਮੈਨੂੰ ਕਿਸੇ ਨੇ ਕਹਿਣਾ, ਤਾਂ ਮੈਂ ਰੋਣਾ। ਮੈਂ ਦੋਵੇਂ ਹੱਥ ਜੋੜੇ ਜੇ ਸਿਰ ਦੇ ਉੱਤੇ ਮਾਪਿਆਂ ਦਾ ਸਾਇਆ ਹੈ ਤੇ ਜਿੰਨੀ ਸੇਵਾ ਲੁੱਟ ਸਕਦੇ ਹੋ ਨਾ ਲੁੱਟ ਲਓ ਜੀ। ਹਾਂ, ਜੇ ਮੰਨ ਲਓ ਮਾਪਿਆਂ ਦੇ ਵਿਚਾਰ ਤੁਹਾਡੇ ਨਾਲ ਨਹੀਂ ਰਲਦੇ, ਤੁਸੀਂ ਗੁਰੂ ਘਰ ਆਉਂਦੇ ਹੋ, ਉਹ ਗੁਰੂ ਘਰ ਨਹੀਂ ਆਉਣ ਦਿੰਦੇ, ਮਨਾ ਕਰਦੇ ਨੇ, ਉਦੋਂ ਫਿਰ ਗੁਰੂ ਨਾਨਕ ਵਰਗੀ ਨੀਤੀ ਅਪਣਾ ਲਓ। ਪਿਤਾ ਕਾਲੂ ਜੀ ਨੇ 20 ਰੁਪਈਆਂ ਪਿੱਛੇ ਚਪੇੜ ਮਾਰਤੀ ਸੀ ਗੁਰੂ ਨਾਨਕ ਦੇ ਮੁਖੜੇ ਦੇ ਉੱਤੇ। ਸਭ ਨੇ ਸੁਣਿਆ, ਸਭ ਨੇ ਸੁਣਾਇਆ, ਬੜਿਆਂ ਕੋਲੋਂ ਸੀ ਸੁਣਿਆ, ਪੜ੍ਹਿਆ ਵੀ, ਪਰ ਅੱਜ ਤੱਕ ਨਾ ਪੜ੍ਹਿਆ, ਨਾ ਸੁਣਿਆ, ਨਾ ਸੁਣਾਇਆ ਕਿ ਜਦੋਂ ਬਾਪੂ ਨੇ ਚਪੇੜ ਮਾਰੀ ਤੇ ਗੁਰੂ ਨਾਨਕ ਵੀ ਅੱਗੋਂ ਕੁਝ ਬੋਲੇ ਹੋਣ। ਗੁਰੂ ਨਾਨਕ ਅੱਗੋਂ ਕੁਝ ਬੋਲੇ ਨਹੀਂ। ਮਰਿਆਦਾ ਪੁਰਸ਼ੋਤਮ ਗੁਰੂ ਨਾਨਕ ਸਾਹਿਬ ਅੱਗੋਂ ਕੁਝ ਬੋਲੇ ਨਹੀਂ, ਬੋਲੇ ਵੀ ਨਹੀਂ ਤੇ ਆਪਣਾ ਰਾਹ ਵੀ ਨਹੀਂ ਛੱਡਿਆ।
ਜੇ ਮਾਪੇ ਤੁਹਾਡਾ ਸਤਿਕਾਰ, ਤੁਹਾਡਾ ਸਾਥ ਨਹੀਂ ਨਾ ਗੁਰੂ ਘਰ ਵਿੱਚ ਆਉਣ ਲੱਗਿਆਂ ਦਿੰਦੇ, ਲੜਾਈ ਝਗੜਾ ਨਾ ਕਰੋ, ਪਰ ਆਪਣਾ ਰਾਹ ਨਾ ਛੱਡੋ। ਇੱਕ ਪਾਠ ਜਪਜੀ ਸਾਹਿਬ ਦਾ ਨੇਮ ਵਧਾ ਲਓ ਕਿ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰ ਇਹਨਾਂ ਦੇ ਵੀ ਹਿਰਦੇ ਤੇ ਬਹਿ ਜਾ। ਤੇ ਜੇ ਕਿਤੇ ਸਾਥ ਦੇਣ ਵਾਲੇ ਨੇ, ਇਹਦੇ 'ਚ ਕੋਈ ਮੈਂ ਬੋਲਣ ਤੋਂ ਸੰਕੋਚ ਨਹੀਂ ਕਰਾਂਗਾ। ਜੇ ਮਾਪੇ ਸਾਥ ਦੇਣ ਵਾਲੇ ਨੇ ਤੁਹਾਡਾ, ਭਾਵੇਂ ਪੈਰ ਧੋ ਕੇ ਰੋਜ਼ ਪੀ ਲਓ, ਕੋਈ ਹਰਜ ਨਹੀਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜਦੋਂ ਇਹ ਸਿਰ ਤੋਂ ਜਾਂਦੇ ਨੇ ਨਾ, ਉੱਠਦੇ ਨੇ, ਪਤਾ ਉਦੋਂ ਲੱਗਦਾ ਹੈ। ਵਾਹਿਗੁਰੂ। ਉਦੋਂ ਹਾਏ ਮੇਰੀ ਮਾਂ ਚਲੀ ਗਈ, ਪਤਾ ਉਦੋਂ ਲੱਗਦਾ ਹੈ ਜੀ। ਇਹ ਮੇਰੀ ਬੇਨਤੀ ਏ, ਬੜਿਆਂ ਨੂੰ ਅਸੀਂ ਕਹਿੰਦੇ ਮੈਂ ਤੇਰੇ ਨਾਲ ਪਿਆਰ ਕਰਦਾ, ਕਦੀ ਆਪਣੀ ਮਾਂ ਨੂੰ ਵੀ ਗੱਲ ਨਾਲ ਲਾ ਕੇ ਕਹੋ ਆਈ ਲਵ ਯੂ ਮਾਂ, ਮੈਂ ਤੈਨੂੰ ਬੜਾ ਹੀ ਪਿਆਰ ਕਰਦਾ। ਆਪਣੇ ਪਿਓ ਨੂੰ ਵੀ ਘੁੱਟ ਕੇ ਅੱਜ ਜੱਫੀ ਪਾਇਓ ਘਰ ਜਾ ਕੇ, ਘੁੱਟ ਕੇ, ਤੇ ਪਿਓ ਨੂੰ ਕਹਿਣਾ ਪਿਤਾ ਜੀ ਆਈ ਲਵ ਯੂ, ਮੈਂ ਤੁਹਾਡੇ ਨਾਲ ਬੜਾ ਹੀ ਪਿਆਰ ਕਰਦਾ, ਬਹੁਤ ਪਿਆਰ। ਵੇਖਿਓ ਫਿਰ ਕਿਵੇਂ ਨਹੀਂ ਬਰਕਤਾਂ ਪੈਣਗੀਆਂ, ਕਿਵੇਂ ਨਹੀਂ ਬਖਸ਼ਿਸ਼ਾਂ ਵਰਤਣਗੀਆਂ, ਕਿਵੇਂ ਨਹੀਂ ਗੁਰੂ ਤੁਹਾਡੇ ਉੱਤੇ ਖੁਸ਼ ਹੋਏਗਾ ਕਿ ਘਰ ਬੈਠੇ ਰੱਬ ਦਾ ਤੂੰ ਸਤਿਕਾਰ ਕਰ ਰਿਹਾ, ਮੈਂ ਤੇ ਤੇਰੇ ਨਾਲ ਹੀ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਜਨਮ ਦਾ ਰਿਸ਼ਤਾ ਹੈ। ਅਸੀਂ ਬਾਕੀ ਰਿਸ਼ਤੇ ਬਣਾਏ, ਇਹ ਰਿਸ਼ਤਾ ਬਣਾਇਆ ਨਹੀਂ, ਇਹ ਰੱਬ ਜੀ ਨੇ ਬਣਾ ਕੇ ਭੇਜਿਆ ਹੈ। ਅਸੀਂ ਆਪਣੇ ਮਾਤਾ ਪਿਤਾ ਨੂੰ ਆਪ ਥੋੜੀ ਚੁਣਿਆ ਹੈ ਜੀ। ਪਤਨੀ ਨੂੰ ਚੁਣ ਸਕਦੇ ਹਾਂ, ਦੋਸਤ ਮਿੱਤਰ ਚੁਣ ਸਕਦੇ ਹਾਂ, ਪਰ ਮਾਪਿਆਂ ਨੂੰ ਅਸੀਂ ਆਪ ਥੋੜੀ ਚੁਣਿਆ। ਇਹ ਤੇ ਪਰਮੇਸ਼ਰ ਜੀ ਨੇ ਰਿਸ਼ਤਾ ਬਣਾ ਕੇ ਭੇਜਿਆ। ਇਹ ਰਿਸ਼ਤੇ ਦਾ ਜਿੰਨਾ ਸਤਿਕਾਰ ਕਰ ਸਕਦੇ ਹੋ ਕਰੋ, ਜਿੰਨਾ ਮਾਣ ਕਰ ਸਕਦੇ ਹੋ ਕਰੋ, ਗੁਰੂ ਤੁਹਾਡਾ ਹੋਰ ਮਾਣ ਵਧਾਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 626 627 ਨੰਬਰ ਅੰਗ ਦੇ ਉੱਤੇ ਦਰਜ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਅੱਜ ਗੁਰੂ ਹਰ ਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਕਿੱਡਾ ਵੱਡਾ ਦਿਹਾੜਾ ਹੈ। ਅੱਜ ਸਾਡੀ ਝੋਲੀ 'ਚ ਮਹਾਰਾਜ ਜੀਆਂ ਨੇ ਉਹ ਦਿਨ ਪਾਤਾ ਹੈ। ਤੇ ਆਓ ਬਾਪੂ ਜੀ ਦੀਆਂ ਵਡਿਆਈਆਂ ਦੇ ਵਿੱਚ ਸਾਰੀ ਸੰਗਤ ਜੁੜਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਪੜੋ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਬੋਲੋ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਹਰ ਕਿਰਪਾ ਪ੍ਰਤਪਾਲਣ ਲਾਗਾ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਪੜੋ, ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਸਾਰੇ ਮੇਰਾ ਮਾਤ ਪਿਤਾ ਹਰ ਰਾਇਆ, ਮੇਰਾ ਮਾਤ ਪਿਤਾ ਹਰ ਰਾਇਆ। ਸੋਈ ਕਰਾਏ ਜੋ ਤੁਧ ਪਾਵੇ, ਪੜੋ, ਸੋਈ ਕਰਾਏ
तुद पावे मोहे से आणप कछु न आवे। हम बारक ता सरणाई मात पिता हर राया, मेरा मात पिता हर राया। सारे कीर्तन करो। मेरा मात पिता हर राया, मेरा मात पिता हर राया। तेरे तारे जी जंत तेरे तारे प्रभ डोरी हाथ तुम्हारे। दास तेरी शरणा, मेरा मात पिता हर राया, मेरा मात पिता हर राया। लाओ हाजरी। मेरा मात पिता हर राया, मेरा मात पिता हर राया। तन तन सिर गुरु हर राय जी, 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 तन तन सिर गुरु हर राय। मेरा मात पिता हर राया, मेरा मात पिता हर राया। बोलो मेरा मात पिता हर राया, मेरा मात पिता हर राया। तू मेरा पिता तू है मेरा माता, तू मेरा पिता तू है मेरा माता। तू मेरा बंधप तू मेरा भ्राता, तू मेरा बंधप तू मेरा भ्राता। तू मेरा राखा सबनी ठाई, ता पाओ के हा काड़ा जी, ता पाओ के हा काड़ा जी। मेरा मात पिता हर राया। बोलो मेरा मात पिता हर राया। तू ठाकुर तुम पे अरदास, जियो पिंड सब तेरी। तुम मात पिता हम पारकते, तुमरी कृपा में सुख कनेरे।
कोई न जाने तुमरा अंत, ऊंचे ते ऊंचा भगवंत, सगल समग्री तुमरे सूतर तारी, तुम ते होए सो आज्ञाकारी, तुमरी गत मित तुम ही जानी, जी नानक दास सदा कुर्बान, मेरा मात पिता हर राया, बोलो मेरा मात पिता हर राय, सारे मेरा मात पिता हर राया, मेरा मात पिता हर राया, तू मेरा पिता तू है मेरा माता, तू मेरा पिता तू है मेरा माता, तू मेरे जी प्राण सुख दाता, तू मेरे जी प्राण सुख दाता, तू मेरा ठाकुर हाँ दास तेरा, तुझ बिन अवर नहीं को मेरा, मेरा मात पिता हर राया, मेरा मात पिता हर राय, बोलो मेरा मात पिता हर राय, सारे बोलो मेरा मात पिता हर राया, हर जी माता हर जी पिता, हर जीओ प्रतिपालक, हर जी मेरी सार करे, हम हर के बालक, सहज सहज खिलोएंदा नहीं करदा आलक, औगण को ना चितारदा गल सेती लायक, मुँह मंगा सोई देवदा हर पिता सुखदायक, ज्ञान रास नाम धन सौंपे उन इस सौदे लायक, सांझी गुर नाल बहालिया सर्व सुख पायक। हुण ते मेरी अरदास है मैं नालो कदे ना विछड़े, मैं नालो कदे ना विछड़े, हर पिता सबना गल्ला लायक, जी सबना गल्ला लायक, मेरा मात पिता हर राया, मेरा मात पिता हर राया, बोलो मेरा मात पिता हर राया, 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 पढ़ो मेरा मात पिता हर राया, मेरा मात पिता हर राया, कर कृपा प्रतिपालन लगा, कर कृपा प्रतिपालन लगा, करी तेरा कराया, मेरा मात पिता हर राया, मेरा मात पिता हर राया, पढ़ो मेरा मात पिता हर राया, मेरा मात पिता हर राया, तन तन सिर गुरु हर राय जी, धन धन श्री गुरु हर राय जी, तन तन सिर गुरु हर राय जी, धन धन श्री गुरु हर राय जी, रू वाय 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 सारे वाय रू 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 वाय रू
ਹੋਰ ਉੱਚੀ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਬੋਲੋ ਮੇਰਾ ਮਾਤ ਪਿਤਾ ਹਰਿ ਰਾਇਆ ਮੇਰਾ ਮਾਤ ਪਿਤਾ ਹਰਿ ਰਾਇਆ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਗੂੰਜਵੀਂ ਆਵਾਜ਼ 'ਚ ਆਖੋ ਧੰਨ ਬਾਬਾ ਦੀਪ ਸਿੰਘ ਜੀ ਵਾਹ ਵਾਹ ਅੱਜ ਸਤਵੇਂ ਪਾਤਸ਼ਾਹ ਜੀ ਦਾ ਗੁਰਿਆਈ ਗੁਰਪੁਰਬ ਹੈ ਜਿਸ ਦਿਨ ਮਾਲਕ ਜੀ ਗੱਦੀ ਦੇ ਉੱਤੇ ਬੈਠੇ ਸੰਸਾਰ ਦੀਆਂ ਝੋਲੀਆਂ ਭਰਨ ਵਾਸਤੇ ਹੈ ਜੀ ਅਰਜਨ ਹਰ ਗੋਬਿੰਦਨੋ ਸਿਮਰੋ ਸਿਰੀ ਹਰ ਰਾਏ ਸਾਰੇ ਬੋਲੋ ਸਿਮਰੋ ਸਿਰੀ ਹਰ ਰਾਏ ਕੀਰਤਪੁਰ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ ਸੀ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਛੇਵੇਂ ਪਾਤਸ਼ਾਹ ਰਿਸ਼ਤੇ ਵਿੱਚ ਦਾਦਾ ਜੀ ਲੱਗਦੇ ਨੇ ਜਨਮ ਤੋਂ ਕੁਝ ਸਮੇਂ ਬਾਅਦ ਪਿਤਾ ਜੀ ਚੜ੍ਹਾਈ ਕਰ ਗਏ ਤੇ ਸਤਵੇਂ ਪਾਤਸ਼ਾਹ ਜੀ ਦਾ ਸਾਰਾ ਪਾਲਣ ਪੋਸ਼ਣ ਸਾਰੀ ਵਿਦਿਆ ਸ਼ਸਤਰ ਵਿਦਿਆ ਘੋੜ ਸਵਾਰੀ ਸਭ ਕੁਝ ਛੇਵੇਂ ਪਾਤਸ਼ਾਹ ਜੀ ਦੀ ਨਿਗਰਾਨੀ ਵਿੱਚ ਹੋਇਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਇੱਕ ਮੈਂ ਜ਼ਿਕਰ ਤੁਹਾਡੇ ਨਾਲ ਸ਼ੇਅਰ ਕਰਾਂ ਪਿਆਰਿਓ ਛੇਵੇਂ ਪਾਤਸ਼ਾਹ ਜੀ ਨੇ ਹੱਥੀਂ ਬਹੁਤ ਸਾਰੇ ਬਾਗ ਲਗਵਾਏ ਤੇ ਇੱਕ ਦਿਨ ਸਤਵੇਂ ਪਾਤਸ਼ਾਹ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਪਿਆਰਿਓ ਬਾਗ ਦੇ ਵਿੱਚੋਂ ਦੀ ਲੰਘਦੇ ਹੋਏ ਜਾ ਰਹੇ ਤੇ ਚੋਲਾ ਮਹਾਰਾਜ ਜੀਆਂ ਨੇ ਵੱਡਾ ਪਾਇਆ ਸੀ ਵੱਡਾ ਚੋਲਾ ਧਿਆਨ ਦੇਣਾ ਤੇ ਹੁਣ ਜਦੋਂ ਚੋਲਾ ਵੱਡਾ ਪਾਇਆ ਤੇ ਲੰਘ ਰਹੇ ਨੇ ਬਾਗ ਦੇ ਵਿੱਚੋਂ ਤੇ ਮਹਾਰਾਜ ਜੀਆਂ ਦੇ ਚੋਲੇ ਨਾਲ ਅੜ ਕੇ ਨਾ ਇੱਕ ਦੋ ਫੁੱਲ ਟੁੱਟ ਗਏ ਫੁੱਲ ਹਿਰਦਾ ਤੇ ਮਹਾਰਾਜ ਜੀਆਂ ਦਾ ਵੀ ਕੋਮਲ ਸੀ ਫੁੱਲਾਂ ਨੂੰ ਟੁੱਟਿਆ ਹੋਇਆ ਵੇਖ ਕੇ ਥੋੜਾ ਜਿਹਾ ਮਨ ਉਦਾਸ ਹੋਇਆ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿ ਚੰਗੇ ਭਲੇ ਲੱਗੇ ਸੀ ਆਪਣੇ ਟਾਣ ਨਾਲ ਆਪਣੇ ਮੁੱਢ ਦੇ ਨਾਲ ਅੱਜ ਮੇਰੀ ਵਜ੍ਹਾ ਦੇ ਨਾਲ ਇਹ ਬਿਖਰ ਗਏ ਨੇ ਤੇ ਇਹਨੇ ਨੂੰ ਛੇਵੇਂ ਪਾਤਸ਼ਾਹ ਜੀ ਦੀ ਨਿਗਾਹ ਪਈ ਤੇ ਉਸ ਵੇਲੇ ਸਤਵੇਂ ਪਾਤਸ਼ਾਹ ਜੀ ਦੇ ਕੋਲੋਂ ਉਦਾਸੀ ਦਾ ਕਾਰਨ ਪੁੱਛਿਆ ਤੇ ਕਹਿੰਦੇ ਜੀ ਇਦਾਂ ਮੇਰੇ ਚੋਲੇ ਨਾਲ ਵੱਜ ਕੇ ਆ ਫੁੱਲ ਟੁੱਟ ਗਏ ਨੇ ਟਾਣ ਤੋਂ ਤੇ ਉਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਪੁੱਤਰ ਜੀ ਦਾਮਨ ਸੰਕੋਚ ਕੇ ਚੱਲਿਆ ਕਰੋ ਦਾਮਨ ਸੰਕੋਚ ਕੇ ਗੱਲ ਕੱਲੀ ਆ ਫੁੱਲਾਂ ਦੀ ਨਹੀਂ ਕੱਲ ਜਦੋਂ ਤੁਸੀਂ ਬਹਿਣਾ ਨਾ ਗੁਰਤਾ ਗੱਦੀ ਦੇ ਉੱਤੇ ਆਉਣ ਵਾਲੇ ਸਮੇਂ ਤੇ ਕੋਈ ਵੀ ਇਹੋ ਜਿਹਾ ਕਰਮ ਨਾ ਹੋਵੇ ਜਿਹਦੇ ਕਰਕੇ ਕਿਸੇ ਦਾ ਦਿਲ ਦੁਖ ਜਾਵੇ ਹੈ ਜੀ ਦਾਮਨ ਸੰਕੋਚ ਕੇ ਚੱਲਿਆ ਕਰੋ
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ 7ਵੇਂ ਪਾਤਸ਼ਾਹ ਬਾਰੇ 6ਵੇਂ ਪਾਤਸ਼ਾਹ ਜੀ ਨੇ ਤੇ ਇਹ ਅਧਿਆਤਮਿਕ ਤੌਰ ਤੇ ਬਚਨ ਕੀਤਾ ਸੀ, ਪਰ ਉਸ ਤੋਂ ਬਾਅਦ 7ਵੇਂ ਪਾਤਸ਼ਾਹ ਜੀ ਨੇ ਪਿਆਰਿਓ ਵੱਡਾ ਚੋਲਾ ਪਾਉਣਾ ਹੀ ਛੱਡਤਾ। ਵੱਡਾ ਚੋਲਾ ਪਾਉਣਾ ਛੱਡਤਾ ਕਿ ਦਾਮਨ ਸੰਕੋਚ ਕੇ ਚੱਲਿਆ ਕਰੋ। ਇਹ ਮੇਰੀ ਬੇਨਤੀ ਹੈ। ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਬੜੀਆਂ ਵੱਡੀਆਂ ਵੱਡੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ, ਬਹੁਤ ਵੱਡੀਆਂ ਵੱਡੀਆਂ। ਅੱਜ ਜੇ ਕੁਦਰਤੀ ਇਹ ਬਿਧ ਬਣੀ ਹੈ ਇਸ ਅਸਥਾਨ ਤੇ ਇਹ ਮੇਰੀ ਬੇਨਤੀ ਪਿਆਰਿਓ, ਜਿੰਨਾ ਵੀ ਹੋ ਸਕੇ ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਣ ਦਾ ਯਤਨ ਕਰੀਏ। ਚਲੋ 100 ਚੋਂ 100 ਪੈਸਾ ਨਹੀਂ, 10-20 ਪੈਸੇ ਚੱਲੋ, ਪਰ ਚੱਲੋ ਤਾਂ ਸਹੀ। ਚੱਲਣ ਵਾਲੇ ਦੇ ਉੱਤੇ ਗੁਰੂ ਪ੍ਰਸੰਨ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਜ਼ਿਕਰ ਮਿਲਦਾ 7ਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਈ ਸੀ ਸੰਗਤ, ਬੜੀ ਦੂਰ ਤੋਂ ਸੰਗਤਾਂ ਦਰਸ਼ਨ ਕਰਨ ਆਈਆਂ ਤੇ ਸੰਗਤਾਂ ਸੀ ਪਿਆਰ ਵਾਲੀਆਂ, ਕੀਰਤਨ ਕਰਦੀਆਂ ਕਰਦੀਆਂ ਆਈਆਂ। ਜਦੋਂ ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ ਪਹੁੰਚੀਆਂ ਸੰਗਤਾਂ ਤੇ ਸਿੱਖ ਨੇ ਕਿਹਾ ਮਹਾਰਾਜ ਜੀ ਤੇ ਅਜੇ ਆਰਾਮ ਅਵਸਥਾ 'ਚ ਨੇ। ਤੇ ਉਹ ਪਿਆਰ ਵਾਲੇ ਸੀ ਸਾਰੇ, ਕਹਿੰਦੇ ਜਦ ਤੱਕ ਮਹਾਰਾਜ ਦਾ ਇੰਤਜ਼ਾਰ ਕਰਨਾ ਹੈ, ਇੰਤਜ਼ਾਰ ਵੀ ਸਾਡੀ ਭਗਤੀ ਬਣ ਜੇ। ਉਹਨਾਂ ਨੇ ਕੀਰਤਨ ਸ਼ੁਰੂ ਕਰਤਾ ਉੱਥੇ ਹੀ। ਸੰਗਤਾਂ ਜ਼ਮੀਨ ਤੇ ਬੈਠੀਆਂ, ਮਹਾਰਾਜ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਅੰਦਰ ਪਲੰਗ ਦੇ ਉੱਤੇ ਬਿਰਾਜਮਾਨ ਨੇ। ਤੇ ਅਚਾਨਕ ਜਦੋਂ ਬਾਣੀ ਦੀ ਆਵਾਜ਼ ਕੰਨਾਂ 'ਚ ਪਈ ਨਾ, ਇੱਕਦਮ ਅੱਖ ਖੁੱਲੀ, ਅੱਖਾਂ ਦੌੜਾਈਆਂ, ਧਿਆਨ ਕਿੱਧਰ ਗਿਆ? ਸੰਗਤਾਂ ਜ਼ਮੀਨ ਤੇ ਬੈਠੀਆਂ ਕੀਰਤਨ ਕਰ ਰਹੀਆਂ ਨੇ ਤੇ 7ਵੇਂ ਪਾਤਸ਼ਾਹ ਜੀ ਕੋਲੋਂ ਰਿਹਾ ਨਾ ਗਿਆ, ਏਡੀ ਤੇਜ਼ੀ ਨਾਲ ਉੱਠੇ। ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਪਲੰਗ ਦੀ ਬਾਈ ਵੱਜਣ ਦੇ ਕਰਕੇ ਮਹਾਰਾਜ ਦੇ ਗੋਡੇ ਤੇ ਸੱਟ ਵੀ ਲੱਗੀ। ਤੇ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਤੇ ਸਹਿਜ ਦੀ ਮੂਰਤ ਹੋ, ਏਡੀ ਕਾਹਲੀ ਨਾਲ। ਤੇ ਸਤਿਗੁਰੂ ਕਹਿੰਦੇ ਅਸੀਂ ਪਲੰਗ ਤੇ ਸਾਂ, ਸੰਗਤਾਂ ਜ਼ਮੀਨ ਤੇ ਬਹਿ ਕੇ ਕੀਰਤਨ ਕਰ ਰਹੀਆਂ, ਬਾਣੀ ਪੜ ਰਹੀਆਂ ਨੇ, ਇਹ ਸਾਡੇ ਕੋਲੋਂ ਕੀਰਤਨ ਦੀ ਬਾਣੀ ਦੀ ਬੇਦਬੀ ਹੋ ਰਹੀ ਸੀ। ਵੇਖੋ ਸਾਡੇ ਲਈ ਕਿੱਡਾ ਵੱਡਾ ਪੂਰਨ ਹੈ। ਜਿਨ੍ਹਾਂ ਦੀ ਬਾਣੀ ਹੈ ਉਹ ਕਹਿ ਰਹੇ ਨੇ, ਗੁਰੂ ਨਾਨਕ ਗੁਰੂ ਹਰਿਰਾਏ ਸਾਹਿਬ 'ਚ ਫਰਕ ਥੋੜੀ ਕੋਈ, ਜੋਤ ਤੇ ਉਹੀ ਹੈ ਨਾ। ਜਿਨ੍ਹਾਂ ਦੀ ਬਾਣੀ ਉਹ ਇਹ ਲਫ਼ਜ਼ ਬੋਲ ਰਹੇ ਨੇ ਕਿ ਸਾਡੇ ਕੋਲੋਂ ਬਾਣੀ ਦੀ ਬੇਦਬੀ ਹੋ ਰਹੀ ਸੀ। ਤੇ ਇੱਥੋਂ ਤੱਕ ਫਿਰ ਬਚਨ ਕੀਤਾ ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜੇ ਤੇਰੇ ਅੰਦਰ ਬਾਣੀ ਦਾ ਭੈ ਨਹੀਂ, ਬਾਣੀ ਦਾ ਅਦਬ ਨਹੀਂ, ਫਿਰ ਤੂੰ ਸਿੱਖ ਨਹੀਂ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ। ਨਿੱਕਾ ਜਿਹਾ ਪੂਰਨਾ ਲੈ ਜਾਓ ਆਪੋ ਆਪਣੇ ਘਰਾਂ 'ਚ। ਹੁਣ ਪਾਓ ਝਾਤੀ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ ਬਾਣੀ ਦਾ। ਘਰਾਂ ਦੇ ਵਿੱਚ ਅਸੀਂ ਗੁਟਕੇ ਸਾਹਿਬ ਤੋਂ ਪਾਠ ਕਰਦੇ ਹਾਂ। ਵੱਖਰੀ ਜਗ੍ਹਾ ਬਣਾਈ ਗੁਟਕੇ ਸਾਹਿਬ ਰੱਖਣ ਦੀ ਕਿ ਨਹੀਂ ਬਣਾਈ? ਕਿ ਜਦੋਂ ਪਾਠ ਕੀਤਾ ਕਦੀ ਟੀਵੀ ਤੇ ਰੱਖਤਾ ਗੁਟਕਾ ਸਾਹਿਬ, ਕਦੀ ਫ੍ਰਿਜ ਦੇ ਉੱਤੇ ਰੱਖਤਾ, ਕਦੀ ਕਿਤੇ ਕਦੀ ਕਿਤੇ। ਇਹ ਜ਼ਰੂਰ ਝਾਤੀ ਪਾਓ। ਪਾਠ ਕਰ ਰਹੇ ਆ, ਪਾਠ ਕਰਦਿਆਂ ਕਰਦਿਆਂ ਗੁਟਕਾ ਸਾਹਿਬ ਫੜਿਆ, ਫੋਨ ਆ ਗਿਆ ਕਿਸੇ ਦਾ, ਨਾਲ ਹੀ ਫੋਨ ਵਿੱਚ ਸੁਣਨਾ ਸ਼ੁਰੂ ਕਰਤਾ। ਇਹ ਵੀ ਬਾਣੀ ਦੀ ਬੇਦਬੀ ਏ। ਆਓ ਜਰਾ ਅੰਦਰ ਵੜੀਏ ਥੋੜਾ ਜਿਹਾ। ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਵਸ ਹੈ ਉਹ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ, ਅਸੀਂ ਕਿੰਨਾ ਕਰਦੇ ਹਾਂ। ਕਈ ਇੱਥੇ ਪ੍ਰੇਮੀ ਇਹੋ ਜਿਹੇ ਬੈਠੇ ਹੋਣਗੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਕਈ ਇਹੋ ਜਿਹੇ ਪ੍ਰੇਮੀ ਨੇ ਜਿਨ੍ਹਾਂ ਨੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਹੋਏ ਨੇ। ਅਸੀਂ ਕਿੰਨਾ ਕੁ ਗੁਰੂ ਦਾ, ਕਿੰਨਾ ਕੁ ਬਾਣੀ ਦਾ ਸਤਿਕਾਰ ਕਰਦੇ ਹਾਂ, ਜ਼ਰੂਰ ਝਾਤੀ ਪਾਇਓ ਜ਼ਰੂਰ। ਇੱਥੋਂ ਦਾ ਮੈਨੂੰ ਨਹੀਂ ਪਤਾ, ਪਰ ਇੰਡੀਆ ਵਿੱਚ ਕਈਆਂ ਨੇ ਨਾ ਪ੍ਰਸ਼ਤੀਆਂ ਦੇ ਉੱਤੇ ਵੀ ਪ੍ਰਕਾਸ਼ ਕੀਤੇ ਸੀ ਪਹਿਲੇ ਸਮਿਆਂ 'ਚ। ਬਈ ਸੋਹਣਾ ਕਮਰਾ ਬਣਾਉਂਦੇ, ਇਹ ਕਿਉਂ? ਪ੍ਰਸ਼ਤੀ ਦੇ ਉੱਤੇ ਪ੍ਰਕਾਸ਼ ਕਿਉਂ? ਕਹਿੰਦੇ ਜੀ ਤਾਂ ਕਰਕੇ ਪ੍ਰਕਾਸ਼ ਕੀਤਾ ਸੀ, ਫਲਾਣੀ ਸੰਸਥਾ 'ਚ ਜਾਂਦੇ ਆ, ਲੋਕ ਕੀ ਕਹਿਣਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਘਰ ਰੱਖੇ ਨਹੀਂ ਹੋਏ। ਹੈ ਜੀ, ਸੁਣਿਓ ਧਿਆਨ ਨਾਲ, ਗੁਰੂ ਗ੍ਰੰਥ ਸਾਹਿਬ ਘਰ ਰੱਖੇ ਨਹੀਂ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ
ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ,
ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਚ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ।
ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।